ਤੇ ਅੱਛਾ ਦੂਸਰਾ ਸਰ ਕਿ ਜਿਹੜਾ 1857 ਦੀ ਜਿਹੜੀ ਜੰਗ ਸੀ ਬੇਦੀ ਖਾਨਦਾਨ ਦਾ ਕੋਈ ਕਿਰਦਾਰ ਉਹਦੇ ਵਿੱਚ ਵੀ ਹੈ ਵੇ? बिल्कुल है और बहुत सारे लोग दसते नहीं हैं सानू, लेकिन जो हकीकत होंगी है, जो एक हिस्टरी है वो सानू दसनी चाहिए है। उस वेले कुछ ये भी होंदियां कि जिहड़ियां वड्डियां अलाटमेंटां होंदियां ना ये किसी कारण ही होंदियां, ये कुछ करके दिता होंदा उस वेले दी जिहड़ी वड्डी सरकार होंदी। जिवें उस वेले इत्थे गोरा सी ते गोरा दे मुफादात दा तहफ़ुज़ करदे होए जिहड़े लोगों ने बहुत ज़्यादा इन्हां दा कीता सी, उन्हां नूं बहुत वड्डियां जगीरां भी अलाट होईयां। अच्छा, क्योंकि जितने ज़मीन दे नाल जुड़े हुए लोग हैं वो गोरे दे टाइम नहीं हैं। बहुत सारे लोग इत्थे जिहड़े सी गोरे दे आवन तो पहले उन्हां दा वड्डा ज़मींदार घराणे सन। जिवें कि पहले तुहानूं नाम लिया है जोईए हैं, वट्टू हैं, दीवान हैं, ये चिश्ती फैमिली जिहड़ी है ये इन्हां तो पहले दे ही वड्डे इत्थे ज़मीनदार सन, लैंडलॉर्ड सन। फिर ये जिहड़े हैं इन्हां दी जिहड़ी अलाटमेंट होंदी है ज़मीन दी, सारा कुछ ये है 1857 दे विच बेदी खानदान ने गोरे दा साथ दिता सी। अच्छा, और उस करके फिर इन्हां दे खिलाफ एक जिहड़ी नफरत इन्हां कबीलियां दे अंदर है वो नस्ल दर नस्ल चलदी आई, पार्टीशन तक। पार्टीशन हो गई, पार्टीशन तो फिर लोग बुलबुल आ गए कि की हिस्टरी सी। फिर उन्हां दा एक जिहड़ा रिलीजीअस परसपैक्टिव सी वो ही सामने रिहा, जिहड़ा दूसरा वो तारीख सी वो लोगों के जहनां तो निकल गई। ये खिम सिंह बेदी साहब ने खुद तलवार चुकी सी। अच्छा, ये जिहड़ी इस इत्थों दी जंग इत्थों दे कबीलिਆਂ ने लड़ी सी अपने हक्कां वास्ते, उन्हां दे खिलाफ गोरे दा साथ दिंदे होए। सो एक हिस्टरी है जिथे असीं बाकी सारा कुछ दसदे हां, सानूं ये भी दसना चाहिए। ये चीज़ां अज तक लोग सामने नहीं लैके आए ना, इन्हां नूं ਉਹਦਾ ਉਹੀ ਵਜ੍ਹਾ ਹੈ ਨਾ ਕਿ ਖਿਮ ਸਿੰਘ ਬੇਦੀ ਦਾ ਚੌਂਕੇ ਬਾਬਾ ਗੁਰੂ ਨਾਨਕ ਦੀ ਉਹ ਨਸਲ ਦੇ ਵਿੱਚੋਂ ਹਨ, ਇਸ ਕਰਕੇ ਉਹਨਾਂ ਦਾ ਲੋਕਾਂ ਨੇ ਇਤਰਾਮ ਕੀਤਾ। ਇਸ ਲਈ ਉਹਨਾਂ ਦਾ ਜਿਹੜਾ ਇਹ ਪੁਆਇੰਟ ਸੀ ਉਹਨੂੰ ਸਾਰੇ ਸਕਿਪ ਕਰ ਜਾਂਦੇ ਨੇ। ਹਾਲਾਂਕਿ ਇਹ ਨਹੀਂ ਕਰਨਾ ਚਾਹੀਦਾ, ਇਹ ਸਾਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੇ ਵੱਡੇ ਜਿਹੜੇ ਮਜ਼ਹਬੀ ਰਹਿਨੁਮਾ ਹਨ ਉਹਨਾਂ ਦੀਆਂ ਔਲਾਦਾਂ ਦੇ ਅੰਦਰ ਹਮੇਸ਼ਾ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਆਪਣੀ ਵੇਲੇ ਦੀਆਂ ਸਰਕਾਰਾਂ ਤੋਂ ਬੈਨੀਫਿਟਸ ਲੈਂਦੇ ਹਨ। ਉਹ ਆਪਣੀ ਮਰਜ਼ੀ ਨਾਲ ਲੈਂਦੇ ਹਨ ਜਾਂ ਕਿ ਉਹਨਾਂ ਦੇ ਕਈ ਹੋਰ ਵਜੂਹਾਤ ਹੋ ਸਕਦੀਆਂ ਹਨ। ਇਸ 'ਤੇ ਅਸੀਂ ਫਿਰ ਕਿਸੇ ਟਾਈਮ ਸੈਪਰੇਟ ਗੱਲ ਕਰਾਂਗੇ ਜਦੋਂ ਅਸੀਂ 1857 ਦੀ ਇੱਥੋਂ ਦੀ ਜੰਗ ਜਿਹੜੀ 42 ਦਿਨ ਦੀ ਲੱਗੀ ਸੀ ਉਹਦੇ 'ਤੇ ਗੱਲ ਕਰਾਂਗੇ। ਸਰ ਇਹ ਸਨ ਬੇਦੀ ਖਾਨਦਾਨ ਦੀਆਂ ਗੱਲਾਂ। ਸੋ ਹੋਰ ਕਿਹੜੀਆਂ ਫੈਮਲੀਆਂ ਸਨ ਪਾਰਟੀਸ਼ਨ ਟਾਈਮ ਜਿਹੜੀਆਂ ਪਾਕਪਤਨ ਤੋਂ ਉੱਠ ਕੇ ਤੇ ਚੜ੍ਹਦੇ ਪੰਜਾਬ ਜਾ ਕੇ ਵਸੀਆਂ? ਇੱਕ ਹੋਰ ਬਹੁਤ ਵੱਡਾ ਖਾਨਦਾਨ ਜਿਹੜਾ ਹੁਕਮ ਸਿੰਘ ਦਾ ਖਾਨਦਾਨ ਸੀ। ਇਹ ਮਸ਼ਹੂਰ ਹੁਕਮ ਸਿੰਘ ਦੇ ਨਾਮ ਤੋਂ ਹੋਇਆ, ਲੇਕਿਨ ਇਹ ਹੁਕਮ ਸਿੰਘ ਤੋਂ ਪਹਿਲੇ ਹੀ ਹੁਕਮ ਸਿੰਘ ਦੇ ਜਿਹੜੇ ਦਾਦਾ ਸਨ ਉਹਨਾਂ ਨੇ ਇੱਥੇ ਆਬਾਦ ਕੀਤਾ। ਮਾਛੀ ਸਿੰਘ ਹੈ, ਅਗਰ ਅਸੀਂ ਜਾਈਏ ਪਾਕਪਤਨ ਤੋਂ ਬਹਾਵਲ ਨਗਰ ਜਾਈਏ ਚੌਕ ਮਰਲੇ ਵਾਲੀ ਸਾਈਡ ਤੋਂ, ਤੇ ਚੌਕ ਮਰਲਾ ਦੇ ਬਿਲਕੁਲ ਕਰੀਬ ਅੱਜ ਵੀ ਪਿੰਡ ਹੈ ਮਾਛੀ ਸਿੰਘ ਦੇ ਨਾਮ ਦਾ। ਜੀ, ਮਾਛੀ ਸਿੰਘ ਦੇ ਇਹ ਸਾਰੇ ਜਿਹੜੇ ਪਿੰਡ ਸਨ ਇਹ ਉਹਨਾਂ ਦੇ ਸਨ। ਔਰ ਜਿਤਨੀ ਵੱਡੀ ਫੈਮਿਲੀ ਬੇਦੀ ਖਾਨਦਾਨ ਸੀ ਜ਼ਮੀਨਾਂ ਦੇ ਲਿਹਾਜ਼ ਨਾਲ ਉਸ ਦੇ ਕਰੀਬ ਇਹੀ ਸੀ। ਮਤਲਬ ਕੋਈ ਦੱਸਿਆ ਜਾਂਦਾ ਹੈ ਕਿ ਕੋਈ 500,000 ਏਕੜ ਉਹਨਾਂ ਤੋਂ ਇਹਨਾਂ ਦੀ ਗੱਟ ਸੀ ਜ਼ਮੀਨ, ਮਤਲਬ ਵੱਡੇ ਜ਼ਿਮੀਂਦਾਰ, ਲੇਕਿਨ ਉਹਨਾਂ ਦੇ ਇਕੁਅਲ ਹੀ ਜ਼ਮੀਨਦਾਰ ਸੀ। ਇਹ ਖਾਲਸ ਜ਼ਿਮੀਂਦਾਰ ਸਨ, ਉਹਨਾਂ ਦੇ ਨਾਲ ਚੂੰਕਿ ਮਜ਼ਹਬੀ ਹਵਾਲਾ ਸੀ ਇਸ ਲਈ ਉਹ ਜ਼ਿਆਦਾ ਮਸ਼ਹੂਰ ਹੋਏ। ਲੇਕਿਨ ਇਹਨਾਂ ਦਾ ਜਿਹੜਾ ਖਾਨਦਾਨ ਹੈ ਉਹ ਬਾਕੀ ਜ਼ਮੀਨ ਦੇ ਹਵਾਲੇ ਦੇ ਨਾਲ ਔਰ ਜਿਹੜਾ ਤਰੱਕੀ ਦੇ ਹਵਾਲੇ ਦੇ ਨਾਲ ਉਹਨਾਂ ਤੋਂ ਕਿਤੇ ਵੀ ਘੱਟ ਨਹੀਂ ਹੈ। ਜੀ, ਹੁਕਮ ਸਿੰਘ ਦੀ ਜਿਹੜੀ ਉਹਨਾਂ ਦੇ ਇੱਕ ਪਿੰਡ ਹੈ ਕਲਿਆਣਾ, ਔਰ ਹੁਕਮ ਸਿੰਘ ਦੇ 4 ਪੁੱਤਰ ਸਨ ਜਿਹੜੇ ਆਪਣੀ ਥਾਂ ਤੇ ਬਹੁਤ ਜ਼ਿਆਦਾ ਮਸ਼ਹੂਰ ਹੋਏ। ਹੁਕਮ ਸਿੰਘ ਦੇ ਇੱਕ ਪੁੱਤਰ ਸੀ ਸਰ ਦਾਤਾਰ ਸਿੰਘ, ਜਿਨ੍ਹਾਂ ਦੇ ਨਾਮ ਦਾ ਇੱਕ ਪਿੰਡ ਵੀ ਹੈ, ਉਹ ਦਾਤਾਰ ਸਿੰਘ ਦੇ ਨਾਮ ਦੇ ਨਾਲ ਚੱਲਦਾ ਰਿਹਾ। ਪਿਛਲੇ ਕੋਈ 10-15 ਸਾਲ ਤੋਂ ਉਹਦਾ ਨਾਮ ਬਦਲ ਕੇ ਕੁਝ ਚਿਸ਼ਤੀਆਂ ਨੇ ਆਪਣੇ ਨਾਮ ਦੇ ਨਾਲ ਰੱਖ ਲਿਆ ਹੈ। ਅੱਛਾ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਨੇ ਵਸਾਇਆ, ਜਿਨ੍ਹਾਂ ਦੇ ਨਾਮ ਦੇ ਨਾਲ ਪਿੰਡ ਹਨ, ਪਿੰਡ ਉਹੀ ਰਹਿਣੇ ਚਾਹੀਦੇ ਹਨ। ਦਾਤਾਰ ਸਿੰਘ ਜਿਹੜੇ ਸੀ ਉਹ UK ਲੰਦਨ ਤੋਂ ਪੜ੍ਹ ਕੇ ਆਏ ਸਨ ਔਰ ਇੰਤਹਾਈ ਪੜ੍ਹੇ ਲਿਖੇ ਸ਼ਖਸ ਸਨ। ਔਰ ਇੱਥੇ ਆ ਕੇ ਉਹਨਾਂ ਨੇ ਜਿਹੜਾ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਸੀ ਸਾਹੀਵਾਲ ਦੇ ਨੇੜੇ, ਜਿਹੜਾ ਉਸ ਵੇਲੇ ਮਿੰਟਗੁਮਰੀ ਹੁੰਦਾ ਸੀ। ਜੀ, ਉਹ ਸਬ ਕੰਟੀਨੈਂਟ ਦਾ, ਕੱਲਾ ਇਹ ਨਹੀਂ ਕਿ ਲਹਿੰਦੇ ਜਾਂ ਚੜ੍ਹਦੇ ਪੰਜਾਬ ਦਾ ਜਾਂ ਕਿਤੇ ਦਾ, ਪੂਰੇ ਇਸ ਖਿੱਤੇ ਦਾ ਸਬ ਕੰਟੀਨੈਂਟ ਦਾ ਉਹ ਪਹਿਲਾ ਡੇਅਰੀ ਫਾਰਮ ਸੀ ਜਿਹੜਾ ਸਰ ਦਾਤਾਰ ਸਿੰਘ ਨੇ ਸ਼ੁਰੂ ਕੀਤਾ ਸੀ। ਅੱਛਾ, ਔਰ ਸਰ ਦਾਤਾਰ ਸਿੰਘ ਦੀਆਂ ਖਿਦਮਾਤ ਇਤਨੀਆਂ ਸਨ ਕਿ ਉਹਨਾਂ ਨੂੰ ਗੋਰੇ ਨੇ ਸਰ ਦਾ ਖਿਤਾਬ ਦਿੱਤਾ ਹੋਇਆ ਸੀ। ਸਰ ਦਾਤਾਰ ਸਿੰਘ ਜਿਹੜੇ ਸਨ ਬਹੁਤ ਕੁਝ ਇਸ ਖਿੱਤੇ ਦੇ ਵਿੱਚ ਕਰ ਜਾਂਦੇ ਡੇਅਰੀ ਫਾਰਮਿੰਗ ਦੇ ਹਵਾਲੇ ਦੇ ਨਾਲ। ਜਿਹੜਾ ਅੱਜ ਪੰਜਾਬ ਆਪਣੇ ਹੀ ਜਿਹੜੇ ਪੇਸ਼ਿਆਂ ਦੇ ਲਿਹਾਜ਼ ਦੇ ਨਾਲ ਕਨਫਿਊਜ਼ ਹੈ, ਉਹ ਲਹਿੰਦਾ ਹੋਵੇ ਜਾਂ ਚੜ੍ਹਦਾ ਹੋਵੇ, ਲਹਿੰਦਾ ਕੋਈ ਜ਼ਿਆਦਾ ਹੀ ਹੈ। ਮਤਲਬ ਜ਼ਮੀਨਾਂ ਤੋਂ ਦੁੱਧ ਅਸੀਂ ਕਿਵੇਂ, ਮੱਝਾਂ ਤੋਂ ਦੁੱਧ ਅਸੀਂ ਕਿਵੇਂ ਲੈ ਸਕਦੇ ਹਾਂ, ਗਾਵਾਂ ਤੋਂ ਦੁੱਧ ਕਿਵੇਂ ਲੈ ਸਕਦੇ ਹਾਂ, ਪਰ ਏਕੜ ਪੈਦਾਵਾਰ ਅਸੀਂ ਕਿਵੇਂ बढ़ा ਸਕਦੇ ਹਾਂ। ਮਤਲਬ ਇਸ ਤਰੀਕੇ ਦੇ ਨਾਲ ਉਹਨਾਂ ਕੋਲ ਬਹੁਤ ਜ਼ਿਆਦਾ ਆਈਡੀਆ ਸਨ। ਲੇਕਿਨ ਉਸ ਤੋਂ ਬਾਅਦ ਜਿਹੜੀ ਪਾਰਟੀਸ਼ਨ ਹੈ ਉਹ ਵਾਪਰਦੀ ਹੈ
ਔਰ ਉਹ ਜਿਹੜੇ ਵੱਡੇ ਦਿਮਾਗ ਇਸ ਖਿੱਤੇ ਦੇ ਸਨ ਉਹ ਸਾਰੇ ਇੱਥੋਂ ਨਿਕਲ ਜਾਂਦੇ। ਮਤਲਬ ਜੋ ਅਸੀਂ ਅੱਜ ਨਹੀਂ ਕਰ ਸਕੇ ਜਾਂ ਕਰ ਨਹੀਂ ਰਹੇ ਉਹ ਉਸ ਟਾਈਮ ਉਹ ਕਰ ਚੁੱਕੇ ਸਨ। ਪਾਰਟੀਸ਼ਨ ਦਾ ਇਹੀ ਤੇ ਹੈ ਕਿ ਜਦੋਂ ਅਸੀਂ ਪਾਰਟੀਸ਼ਨ ਦੀ ਗੱਲ ਛੇੜਨਾ ਤਾਂ ਪਾਰਟੀਸ਼ਨ ਨੇ ਜਿਹੜਾ ਇੱਕ ਡਿਸਟਰਬ ਕੀਤਾ ਪੰਜਾਬ ਦੀ ਤਰੱਕੀ ਨੂੰ, ਉਹ ਡੱਕਾ ਲਾ ਦਿੱਤਾ ਸੀ ਪੰਜਾਬ ਦੀ ਤਰੱਕੀ ਤੇ। ਜਿਹੜਾ ਇੱਕ ਸ਼ਾਈਨਿੰਗ ਪੰਜਾਬ ਸੀ, ਪੰਜਾਬ ਅੱਗੇ ਵੱਧ ਰਿਹਾ ਸੀ, ਪਾਰਟੀਸ਼ਨ ਨੇ ਉਸ ਨੂੰ ਬਰਬਾਦ ਕਰ ਦਿੱਤਾ, ਅੱਗੇ ਰੋਕ ਲਾਤੀ, ਫੁੱਲ ਸਟਾਪ। ਮਤਲਬ ਕਿਹਾ ਜਾਂਦਾ ਜਿਹੜੇ ਸੋਨੇ ਦੀ ਚਿੜੀ ਸੀ। ਹਾਂ, ਪੰਜਾਬ ਤੁਸੀਂ ਕਹਿ ਲਓ ਕਿ ਪੰਜਾਬ ਕੋਈ 25 ਸਾਲਾਂ ਤੋਂ ਲੈ ਕੇ 50 ਸਾਲ ਅਚਾਨਕ ਪਿੱਛੇ ਚਲਾ ਗਿਆ ਸਿਰਫ ਇੱਕ ਇਸ ਫੈਸਲੇ ਦੀ ਕਰਕੇ। ਸੋ ਇਹ ਕਲੈਦਾ ਸਿਆਸਤਾਂ ਦੀਆਂ ਗੱਲਾਂ ਹਨ, ਇਹਦੇ ਤੇ ਵੀ ਗੱਲ ਅਸੀਂ ਕਰਾਂਗੇ ਕਿ ਅਗਰ ਪੰਜਾਬ ਨੂੰ ਯੂਨਾਈਟ ਰੱਖਿਆ ਜਾਂਦਾ ਤੇ ਉਸ ਵੇਲੇ ਇੱਕ ਦੋ ਜਿਹੜੀਆਂ ਆਵਾਜ਼ਾਂ ਸਨ, ਜਿਵੇਂ ਅੱਜ ਉਹਨਾਂ ਨੂੰ ਟੈਕਲ ਕੀਤਾ ਜਾਂਦਾ, ਉਸ ਵੇਲੇ ਵੀ ਟੈਕਲ ਕੀਤਾ ਜਾ ਸਕਦਾ ਸੀ। ਪੰਜਾਬ ਅਗਰ ਅਸੀਂ ਦੇਖਦੇ ਪਾਰਟੀਸ਼ਨ ਨਾ ਹੁੰਦੀ, ਪੰਜਾਬ ਪੂਰਾ ਪਾਕਿਸਤਾਨ ਦੇ ਇਸ ਸਾਈਡ ਤੇ ਆ ਜਾਂਦਾ ਜਾਂ ਕਹਿੰਦਾ ਹੋਰ ਕੋਈ ਸਿਨੈਰੀਓ ਦੇਖ ਲੈਂਦੇ ਤੇ ਪੰਜਾਬ ਹੋਰ ਤਰੱਕੀ ਕਰਦਾ। ਫਿਰ ਉਹਨਾਂ ਦੇ ਜਿਹੜੇ ਦੂਜੇ ਪੁੱਤਰ ਸੀ ਹੁਕਮ ਸਿੰਘ ਦੇ, ਕਲਿਆਣਾ ਦੇ ਅੰਦਰ, ਕਲਿਆਣਾ ਪਿੰਡ ਦੇ ਅੰਦਰ ਇਹਨਾਂ ਦਾ ਸਾਰਾ ਅਸੀਂ ਸ਼ੇਰ ਸਿੰਘ ਤੋਂ ਪਹਿਲੇ ਮੈਂ ਥੋੜਾ ਜਿਹਾ ਦੱਸਦਾ ਜਾਵਾਂ ਕਿ ਜਦੋਂ ਪਾਰਟੀਸ਼ਨ ਹੁੰਦੀ ਹੈ ਨਾ ਤੇ ਜਿਹੜੀ ਸ਼ੇਰ ਸਿੰਘ ਦੀ ਜਿਹੜੀ ਮਾਂ ਹੈ ਔਰ ਦਾਤਾਰ ਸਿੰਘ ਦੀ ਮਾਂ ਹੈ ਜੀ, ਉਹ ਨਹੀਂ ਗਏ, ਉਹ ਕਲਿਆਣਾ ਹੀ ਰਹਿ ਗਏ। ਅੱਛਾ, ਪਾਰਟੀਸ਼ਨ ਟਾਈਮ ਉਹ ਨਹੀਂ ਗਏ? ਪਾਰਟੀਸ਼ਨ ਟਾਈਮ ਉਹ ਨਹੀਂ ਗਏ, ਉਹ ਇੱਥੇ ਕਲਿਆਣਾ ਰਹੇ। ਔਰ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਜਿਹੜੇ ਸ਼ੇਰ ਸਿੰਘ ਸੀ, ਜਿਨ੍ਹਾਂ ਦਾ ਹੁਣ ਮੈਂ ਅੱਗੇ ਜ਼ਿਕਰ ਕਰਨ ਚੱਲਿਆ ਹਾਂ, ਉਹ ਜਦੋਂ ਪਾਰਟੀਸ਼ਨ ਹੋ ਗਈ ਉਸ ਤੋਂ ਕੋਈ 2-3 ਸਾਲ ਬਾਅਦ ਆ ਕੇ ਲੈ ਕੇ ਜਾਂਦੇ ਹਨ। ਔਰ ਉਹ ਵੀ ਉਹਨਾਂ ਨੂੰ ਜ਼ਬਰਦਸਤੀ ਲੈ ਕੇ ਜਾਂਦੇ ਹਨ। ਜਦੋਂ ਉਹਨਾਂ ਨੂੰ ਲਿਜਾਣ ਦੀ ਗੱਲ ਕਰਦੇ ਸੀ ਤੇ ਜਿਹੜੀ ਉੱਥੇ ਇੱਕ ਸਮਾਧ ਬਣੀ ਹੋਈ ਕਲਿਆਣਾ ਦੇ ਅੰਦਰ ਅੱਜ ਵੀ ਉਹ ਮੌਜੂਦ ਹੈ ਜੀ, ਉਹ ਉਸ ਵੇਲੇ ਇਸ਼ਾਰਾ ਕਰਦੇ ਸੀ ਕਿ ਜਿਹੜੀਆਂ ਸਾਡੀਆਂ ਪਿਛਲੀਆਂ ਨਸਲਾਂ ਹਨ, ਮੈਂ ਉਹਨਾਂ ਨੂੰ ਛੱਡ ਕੇ ਕਿਵੇਂ ਜਾਵਾਂ। ਸੋ ਇੱਕ ਬੜੀ ਦੁਖੀ ਕਹਾਣੀ, ਇੱਕ ਦੁਖੀ ਐਲੀਮੈਂਟ ਵੀ ਇਹਦੇ ਨਾਲ ਹੈ। ਫਿਰ ਸ਼ੇਰ ਸਿੰਘ ਸਿਰ ਜਿਹੜੇ ਸਨ ਇਹ ਆਰਫ ਵਾਲਾ ਰਹਿੰਦੇ ਸਨ, ਕਿਉਂਕਿ ਵੱਡੇ ਜ਼ਿਮੀਂਦਾਰ ਸਨ। ਕੁਝ ਕਲਿਆਣਾ ਰਹਿੰਦੇ ਸਨ, ਕੁਝ ਪਾਕਪਤਨ ਰਹਿੰਦੇ ਸਨ, ਕੁਝ ਆਰਫ ਵਾਲਾ ਰਹਿੰਦੇ ਸਨ। ਤੇ ਸ਼ੇਰ ਸਿੰਘ ਉਸ ਵੇਲੇ ਦੇ ਤੁਸੀਂ MNA ਕਹੋ, MLA ਕਹੋ ਜੀ, ਉਸ ਵੇਲੇ ਪਾਕਪਤਨ ਤੋਂ ਉਹ ਸੀ। ਔਰ ਸ਼ੇਰ ਸਿੰਘ ਜਿਹੜੇ ਸਨ, ਇਹਨਾਂ ਦਾ ਤਲਕ ਇੱਕ ਤੇ ਜਿਹੜੇ ਯੂਨੀਅਨਸ ਪਾਰਟੀ ਦੇ ਲੋਕ ਸਨ ਉਹਨਾਂ ਦੇ ਨਾਲ ਬਹੁਤ ਕਲੋਜ਼ ਤਲਕ ਸੀ ਇਹਨਾਂ ਸੀ। ਦੂਸਰਾ ਇਹਨਾਂ ਦਾ ਲਿਆਕਤ ਅਲੀ ਖਾਨ ਜਿਹੜੇ ਪਾਕਿਸਤਾਨ ਦੇ ਪਹਿਲੇ ਵਜ਼ੀਰ ਆਜ਼ਮ ਬਣਦੇ ਨੇ, ਉਹਨਾਂ ਦੇ ਨਾਲ ਇਹਨਾਂ ਦਾ ਬਹੁਤ ਅੱਛਾ ਤਲਕ ਸੀ। ਫਿਰ ਜਿਹੜੀ ਸ਼ੇਰ ਸਿੰਘ ਦੀ ਜਿਹੜੀ ਅਲਾਟਮੈਂਟ ਹੁੰਦੀ ਹੈ ਘਰ ਦੀ ਜੀ, ਸ਼ੇਰ ਸਿੰਘ ਜਿਹੜੇ ਇੱਥੋਂ ਜਾ ਕੇ ਆਬਾਦ ਹੁੰਦੇ ਨੇ ਕਰਨਾਲ ਦੇ ਅੰਦਰ, ਕਰਨਾਲ ਅੰਦਰ ਜਾ ਕੇ ਆਬਾਦ ਹੋਏ, ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਉਹ ਲਿਆਕਤ ਅਲੀ ਖਾਨ ਦੇ ਘਰ ਹੀ ਉੱਥੇ ਗਏ, ਹਰਿਆਣਾ ਵਿੱਚ। ਕਰਨਾਲ ਉਹੀ, ਮੈਨੂੰ ਐਗਜ਼ੈਕਟ ਪਤਾ ਨਹੀਂ ਕਿ ਕਰਨਾਲ ਹਰਿਆਣਾ ਦੇ ਵਿੱਚ ਗਿਆ ਜਾਂ ਕਿੱਥੇ ਗਿਆ, ਲੇਕਿਨ ਕਰਨਾਲ ਦੀ ਇੱਕ ਆਪਣੀ ਵਜ੍ਹਾ ਹੀ ਹੈ। ਕਰਨਾਲ ਤੋਂ ਜਾ ਕੇ ਥੋੜਾ ਜਿਹਾ ਪੰਜਾਬੀ ਦਾ ਐਕਸੈਂਟ ਵੀ ਚੇਂਜ ਹੁੰਦਾ ਹੈ, ਕਿਉਂਕਿ ਅਗਲੇ ਏਰੀਆਜ਼ ਫਿਰ ਦਿੱਲੀ ਦੇ ਨੇੜੇ ਨੇੜੇ ਆ ਜਾਂਦੇ ਹਨ। ਅੱਛਾ, ਇਹ ਜਿਹੜਾ ਲਿਆਕਤ ਅਲੀ ਖਾਨ ਸਾਹਿਬ ਸਨ ਪਾਕਿਸਤਾਨ ਦੇ ਪਹਿਲੇ ਵਜ਼ੀਰ ਆਜ਼ਮ, ਹਾਂ, ਉਹਨਾਂ ਦੇ ਘਰ ਜਾ ਕੇ ਬਾਅਦ ਹੋਈ। ਉਹਨਾਂ ਦਾ ਜਿਹੜਾ ਲਿਆਕਤ ਅਲੀ ਖਾਨ ਦਾ ਘਰ ਸੀ, ਇਹਨਾਂ ਦੀ ਅਲਾਟਮੈਂਟ ਇਸ ਫੈਮਿਲੀ ਨੂੰ ਹੋਈ। ਅੱਛਾ, ਸ਼ੇਰ ਸਿੰਘ ਦੀ ਫੈਮਿਲੀ ਨੂੰ ਹੋਈ ਸੀ। ਔਰ ਸ਼ੇਰ ਸਿੰਘ ਜਦੋਂ ਇੱਥੋਂ ਜਾਂਦੇ ਹਨ ਤੇ ਉਸ ਵੇਲੇ ਜਿਹੜਾ ਇੱਥੋਂ ਦਾ ਦੱਸਿਆ ਜਾਂਦਾ ਸਭ ਤੋਂ ਵੱਡਾ ਕਾਫਲਾ ਸੀ, ਉਹ ਕਾਫਲਾ ਸ਼ੇਰ ਸਿੰਘ ਦਾ ਸੀ, ਜਿਹੜਾ ਆਰਫ ਵਾਲਾ ਤੋਂ ਲੋਕ ਮਿਲੇ, ਪਾਕਪਤਨ ਤੋਂ ਲੋਕ ਮਿਲੇ ਔਰ ਇਹਨਾਂ ਨੇ ਬਹਿਫਾਜ਼ਤ ਉਹਨਾਂ ਨੂੰ ਅੱਗੇ ਜਾ ਕੇ ਪਹੁੰਚਾਇਆ। ਫਿਰ ਸ਼ੇਰ ਸਿੰਘ ਦੇ ਹਵਾਲੇ ਦੇ ਨਾਲ ਅਸੀਂ ਗੱਲ ਕਰੀਏ ਤੇ ਸ਼ੇਰ ਸਿੰਘ ਨੇ ਫਿਰ ਜਿਹੜਾ ਰੀਹੈਬਿਲਿਟੇਸ਼ਨ ਦੇ ਵਿੱਚ ਬਹੁਤ ਵੱਡਾ ਕਿਰਦਾਰ ਅਦਾ ਕੀਤਾ, ਜਿਵੇਂ ਕੰਵਰ ਮਹਿੰਦਰ ਸਿੰਘ ਬੇਦੀ ਨੇ ਕੀਤਾ, ਉਵੇਂ ਹੀ ਸ਼ੇਰ ਸਿੰਘ ਨੇ ਇੱਥੇ ਕੀਤਾ। ਔਰ ਇੱਕ ਹੋਰ ਵੀ ਹੈ ਕਿ ਸ਼ੇਰ ਸਿੰਘ ਜਦੋਂ ਇਹ ਸਾਰਾ ਉੱਥੇ ਆਬਾਦ ਹੋ ਜਾਂਦੇ ਨੇ ਕਰਨਾਲ ਦੇ ਅੰਦਰ, ਤੇ ਉਦੋਂ ਇਹਨਾਂ ਦਾ ਪੁੱਤਰ ਜਿਹੜਾ ਲਿਆਕਤ ਅਲੀ ਖਾਨ ਦਾ ਹੈ ਉਹ ਉੱਥੇ ਜਾਂਦਾ ਹੈ ਆਪਣੇ ਘਰ ਦੇ ਅੰਦਰ, ਤੇ ਸਟੋਰ ਦੇ ਅੰਦਰ ਕੁਛ ਇਹਨਾਂ ਦਾ ਜਿਹੜਾ ਖਜ਼ਾਨਾ ਵੀ ਲੁਕਿਆ ਹੁੰਦਾ ਹੈ ਉਹ ਲੈ ਕੇ ਆਉਂਦੇ ਨੇ। ਹਾਲਾਂਕਿ ਦੋਨੋਂ ਮੁਲਕ ਵੰਡੇ ਗਏ ਸੀ। ਮੈਂ ਇੱਕ ਦੱਸਣਾ ਚਾਹਨਾ ਕਿ ਚੰਗਿਆਈ ਉਹਨਾਂ ਦੀ ਕਿਸ ਸੀ, ਜਾਂ ਕਿ ਇੱਕ ਐਜ਼ ਏ ਹਿਊਮਨ ਕਿਤਨੇ ਵੱਡੇ ਇਨਸਾਨ ਸਨ ਸ਼ੇਰ ਸਿੰਘ, ਤੇ ਉਹ ਖਜ਼ਾਨਾ ਛੁਪਿਆ ਸੀ। ਸਹਿਰੀ ਜੀ ਗੱਲ ਹੈ ਕਿ ਵੱਡੇ ਲੋਕ ਸਨ, ਇਹਨਾਂ ਦਾ ਕੋਈ ਸੋਨਾ ਵਗੈਰਾ ਇਸ ਤਰੀਕੇ ਦੀ ਚੀਜ਼ਾਂ ਨਾ, ਤਾਂ ਸ਼ੇਰ ਸਿੰਘ ਨੇ ਜਿਹੜੇ ਪੁਲਿਸ ਦੇ ਲੋਕ ਸਨ ਉਹਨਾਂ ਦੀ ਡਿਊਟੀ ਲਾਈ ਸੀ। ਅੱਛਾ, ਕਿ ਤੁਸੀਂ ਇਹਨਾਂ ਨੂੰ ਜਾ ਕੇ ਵਾਘਾ ਪਾਰ ਕਰਾ ਕੇ ਆਉਣਾ ਹੈ ਬਾਹਿਫਾਜ਼ਤ, ਇਹ ਨਾ ਹੋਏ ਕਿ ਇਹਨਾਂ ਨੂੰ ਲੁੱਟ ਨਾ ਲਵੇ। ਸੋ ਇਹ ਜਿਹੜੇ ਲੋਕ ਸਨ, ਇਹ ਅਗਰ ਅਸੀਂ ਦੇਖੀਏ ਇਹ ਵੱਡੇ ਲੋਕ ਸਨ। ਪਾਰਟੀਸ਼ਨ ਹੋ ਵੀ ਗਈ ਸੀ ਤੇ ਉਹ ਇਨਸਾਨੀਅਤ ਨੂੰ ਨਹੀਂ ਭੁੱਲੇ ਸਨ। ਇਹ ਦੋ ਘਰਾਣੇ ਵੱਡੇ ਸਨ। ਫਿਰ ਇੱਕ ਹੋਰ ਜਿਹੜਾ ਤੀਸਰਾ ਘਰਾਣਾ ਹੈ ਉਹ ਰਾਏ ਬਹਾਦਰ ਲਾਲਾ ਗੰਗਾ ਰਾਮ ਦਾ ਹੈ। ਬਹੁਤ ਵੱਡੇ ਜ਼ਿਮੀਂਦਾਰ ਸੀ, ਹਜ਼ਾਰਾਂ ਏਕੜ ਦੇ ਮਾਲਕ ਸਨ। ਅੱਛਾ, ਇਹਨਾਂ ਦੇ ਜ਼ਮੀਨਾਂ ਜਿਹੜੀਆਂ ਸਨ ਉਹ ਦੀਪਾਲਪੁਰ ਦੇ ਨਾਲ ਪੈਂਦੀਆਂ ਸਨ। ਸ਼ਾਹੀ ਅੱਕਾ ਬੜਾ ਮਸ਼ਹੂਰ ਪਿੰਡ ਹੈ। ਅੱਛਾ, ਲੇਕਿਨ ਇਹ ਸਾਰੀ ਜਿਹੜੀ ਇਹਨਾਂ ਦੀ ਰਿਹਾਇਸ਼ ਸੀ ਪੂਰੇ ਇਹਨਾਂ ਘਰਾਣੇ ਦੀ, ਲਾਲਾ ਬਹਾਦਰ ਸਿੰਘ ਹੋਰਾਂ ਦੀ, ਇਹ ਉੱਥੇ ਪਾਕਪਤਨ ਦੇ ਅੰਦਰ ਹੀ ਸਨ। ਔਰ ਫਿਰ ਪਾਰਟੀਸ਼ਨ ਹੋ ਜਾਂਦੀ ਹੈ। ਪਾਰਟੀਸ਼ਨ ਤੋਂ ਪਹਿਲੇ ਹੀ
ਜਿਹੜੇ ਇੱਥੋਂ ਦਾ ਇਤਨੇ ਵੱਡੇ ਜ਼ਿਮੀਂਦਾਰ ਸਨ ਔਰ ਇਹਨਾਂ ਨੂੰ ਇਤਨਾ ਵੱਡੇ ਮਤਲਬ ਇਹ ਰਚੇ ਹੋਏ ਸਨ ਜ਼ਰਾਤ ਦੇ ਵਿੱਚ ਜੀ ਕਿ ਉਸ ਵੇਲੇ ਵੀ ਜਿਹੜਾ ਮਹਿਕਮਾ ਜ਼ਰਾਤ ਸੀ ਉਹ ਮੁxtਲਿਫ ਫਸਲਾਂ ਦੇ ਬੀਜ ਇਹਨਾਂ ਤੋਂ ਲੈਂਦਾ ਸੀ। ਅੱਛਾ, ਮਤਲਬ ਮਹਿਕਮਾ ਜ਼ਰਾਤ ਨੂੰ ਬੀਜ ਇਹ ਬਣਾ ਕੇ ਇਹ ਸੇਲ ਕਰਦੇ ਸਨ। ਫਿਰ ਇਹਨਾਂ ਦੇ ਜਿਹੜੇ ਸਨ ਪਾਰਟੀਸ਼ਨ ਹੋਈ, ਇਹਨਾਂ ਦੇ ਬੇਟੇ ਜਿਹੜੇ ਸਨ ਉਹ ਦਿੱਲੀ ਜਾ ਕੇ ਆਬਾਦ ਹੋਏ, ਲੇਕਿਨ ਅੱਜ ਵੀ ਉਸ ਏਰੀਏ ਦੇ ਲੋਕ ਇਹਨਾਂ ਨੂੰ ਯਾਦ ਕਰਦੇ ਹਨ। ਇਹ ਹਿੰਦੂ ਫੈਮਿਲੀ ਸੀ ਜੀ, ਹਿੰਦੂ ਫੈਮਿਲੀ ਸੀ। ਅੱਛਾ, ਫਿਰ ਅਗਲਾ ਜਿਹੜਾ ਹੈ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਪਾਕਪਤਨ ਦੇ ਆਸੇ-ਪਾਸੇ ਜਿਹੜਾ ਸੀ ਨਾ ਹੁਕਮ ਸਿੰਘ ਦੀ ਫੈਮਿਲੀ ਜੀ, ਇਹਨਾਂ ਤੋਂ ਹਟ ਕੇ ਬਾਕੀ ਵੀ ਸਿੱਖ ਫੈਮਿਲੀਜ਼ ਹੈ ਸਨ। ਉਹ ਅਸੀਂ ਜਦੋਂ ਦੀਪਾਲਪੁਰ ਤੋਂ ਅਸੀਂ ਤਹਿਸੀਲ ਕਵਰ ਕਰਾਂਗੇ ਉਹਨਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਏਗਾ ਜੀ, ਉਹ ਵੀ ਵੱਡੇ ਜ਼ਿਮੀਂਦਾਰ ਸਨ, ਲੇਕਿਨ ਇੱਥੇ ਮੋਸਟਲੀ ਜਿਹੜੇ ਸਨ ਉਹ ਹਿੰਦੂ ਘਰਾਣਿਆਂਵਾਦ ਸਨ ਜੀ। ਅਸੀਂ ਅਗਰ ਦੇਖੀਏ ਜਿਹੜੇ ਆਮ ਬੰਦਾ ਵੀ ਸੀ ਜਾਂ ਵੱਡੇ ਲੋਕ ਵੀ ਸਨ, ਇਹਨਾਂ ਦੇ ਵਿੱਚ ਹਿੰਦੂ ਆਬਾਦੀ ਜ਼ਿਆਦਾ ਸੀ ਸਿੱਖਾਂ ਦੇ ਨਿਸਬਤ। ਅਸੀਂ ਚਾਵੰਟ ਲਵੀਏ, ਡਪਈ ਲਵੀਏ, ਪਾਕਪਤਨ ਸ਼ਹਿਰ ਲਵੀਏ, ਮਲਕਾਂਸ ਲਵੀਏ, ਪੱਕਾ ਸਿਦਾਰ ਲਵੀਏ, ਜਿਤਨੇ ਪਿੰਡ ਹਨ ਦਰਜਨਾ ਪਿੰਡ ਜਿਹੜੇ ਸਨ ਇਹ ਸਾਰੇ ਹਿੰਦੂਆਂ ਦੇ ਇੱਥੇ ਆਬਾਦ ਸਨ। ਜ਼ਿਆਦਾ ਆਬਾਦੀ ਜਿਹੜੀ ਉਹ ਜੀ ਜੀ, ਇਹ ਹਿੰਦੂਆਂ ਦੀ ਆਬਾਦੀ ਸੀ। ਫਿਰ ਇੱਥੇ ਅਗਰ ਇੱਕ ਅਸੀਂ ਹੋਰ ਦੇਖੀਏ ਤੇ ਜਿਹੜਾ ਅਸੀਂ ਡਿਸਕਸ ਕਰਾਂਗੇ ਦੀਪਾਲਪੁਰ ਦੇ ਅੰਦਰ ਹੀ, ਉਹ ਇਹ ਹੈ ਕਿ ਜਿਹੜਾ ਕਮੋਜ ਫੈਮਿਲੀ ਹੈ, ਕਮੋਜ ਫੈਮਿਲੀ ਹਿੰਦੂ ਫੈਮਿਲੀ ਹੈ ਜੀ। ਇਹ ਜਿਹੜੇ ਬਹੁਤ ਜ਼ਿਆਦਾ ਜਿਹੜੇ ਮੰਨਣ ਵਾਲੇ ਸੀ, ਇਹ ਬੁੰਮਣ ਸਿੰਘ ਦੇ ਜਿਹੜੇ ਸਨ ਉਸ ਵੇਲੇ ਦੇ ਮਹੰਤ, ਇਹ ਨਸਲ ਦਰ ਨਸਲ ਚੱਲੇ ਆਉਂਦੇ ਸੀ। ਇੱਕ ਬੁੰਮਣ ਸ਼ਾਹ ਜੀ ਜੀ, ਉਹ ਸਿਲੈਕਟ ਹੁੰਦਾ ਸੀ ਇੱਕ ਮਹੰਤ, ਔਰ ਉਹ ਮਹੰਤ ਜਿਹੜਾ ਸੀ ਉਹਦੀ ਜਿਹੜੀ ਸਰਮਨੀ ਹੁੰਦੀ ਸੀ ਰਿਲੀਜੀਅਸ ਸਰਮਨੀ ਉਦੋਂ ਤੱਕ ਕੰਪਲੀਟ ਨਹੀਂ ਹੁੰਦੀ ਸੀ ਜਦੋਂ ਤੱਕ ਇਹ ਬੇਦੀ ਖਾਨਦਾਨ ਜਿਨ੍ਹਾਂ ਦਾ ਅਸੀਂ ਪਹਿਲੇ ਜ਼ਿਕਰ ਕੀਤਾ ਹੈ ਉਹਨਾਂ ਦਾ ਕੋਈ ਬੰਦਾ ਉਹਦੇ ਵਿੱਚ ਬੈਠਦਾ ਨਹੀਂ ਸੀ। ਮਤਲਬ ਰਿਲੀਜੀਅਸ ਸਾਂਝ ਜਾਂ ਰਿਲੀਜੀਅਸ ਇੰਪੋਰਟੈਂਸ ਇਸ ਹੱਦ ਤੱਕ ਇੱਕ ਦੂਜੇ ਦੇ ਨਾਲ ਇਹਨਾਂ ਦੀ ਜੁੜੀ ਹੋਈ ਸੀ ਸਾਰੇ ਗਰੁੱਪਾਂ ਦੀ ਕਿ ਉਹ ਖੇਮ ਸਿੰਘ ਬੇਦੀ ਦੀ ਬਾਅਦ ਦੇ ਵਿੱਚ ਔਲਾਦ ਦੇ ਵਿੱਚੋਂ ਈਵਨ ਕਿ ਜਿਹੜਾ ਮਹੰਤ ਗਦਰੀ ਲਾਲ ਜਿਹੜਾ ਪਾਰਟੀਸ਼ਨ ਤੋਂ ਪਹਿਲੇ ਇੱਥੇ ਮਹੰਤ ਬਣਾਇਆ ਜਾਂਦਾ ਹੈ ਜੀ, ਉਹਦੇ ਵਿੱਚ ਜਿਹੜਾ ਸੀ ਕੰਵਰ ਮਹਿੰਦਰ ਸਿੰਘ ਬੇਦੀ ਦੇ ਜਿਹੜੇ ਵਾਲਦ ਸਾਹਿਬ ਸੀ ਹਰਦਤ ਸਿੰਘ ਸਾਹਿਬ ਸੀ, ਉਹ ਉਹਦੇ ਵਿੱਚ ਜਾਂਦੇ ਉਹ ਇੱਕ ਜ਼ਰੂਰੀ ਪਾਰਟ ਸੀ ਕਿ ਉਹਨਾਂ ਦਾ ਹੋਣਾ ਉੱਥੇ ਜ਼ਰੂਰੀ ਹੁੰਦਾ ਸੀ, ਅਦਰਵਾਈਜ਼ ਉਹ ਮਹੰਤ ਬਣ ਨਹੀਂ ਸਕਦਾ ਸੀ। ਅੱਛਾ, ਇਸ ਕਰਕੇ ਇਹਨਾਂ ਦੀ ਨਾ ਇੱਕ ਦੂਸਰੇ ਦੇ ਨਾਲ ਬਹੁਤ ਜ਼ਿਆਦਾ ਜਿਹੜੀ ਸੀ ਜੁੜਤ ਸੀ। ਫਿਰ ਅਸੀਂ ਗੱਲ ਕਰ ਰਹੇ ਸੀ ਰਾਏ ਬਹਾਦਰ ਗੰਗਾ ਰਾਮ ਦੀ, ਤੇ ਗੰਗਾ ਰਾਮ ਦੇ ਇਹਨਾਂ ਦੇ ਜਿਸ ਤਰੀਕੇ ਦੇ ਨਾਲ ਅਸੀਂ ਜ਼ਰਾਤ ਦੇ ਬਾਰੇ ਦੱਸਿਆ ਹੈ ਔਰ ਇਹਨਾਂ ਦਾ ਜਿਹੜਾ ਪਿੰਡ ਸੀ ਸ਼ਯੱਕਾ ਦੀ ਇੱਕ ਹੋਰ ਵਜ੍ਹਾ ਸ਼ੋਹਰਤ ਵੀ ਹੈ। ਜਿਹੜਾ ਮਸ਼ਹੂਰ ਇੰਡੀਅਨ ਕ੍ਰਿਕਟਰ ਹੈ ਔਰ ਇੰਡੀਅਨ ਟੀਮ ਦੇ ਕੈਪਟਨ ਵੀ ਰਹੇ, ਅੱਛਾ ਕਪਿਲ ਦੇਵ। ਅੱਛਾ, ਕਪਿਲ ਦੇਵ ਦੀ ਜਿਹੜੇ ਪਿੰਡ ਹੈ ਉਹ ਸ਼ਯੱਕਾ, ਔਰ ਕਪਿਲ ਦੇਵ ਦੀ ਉਹ ਸ਼ਯੱਕੇ ਦੇ ਰਹਿਣ ਵਾਲੇ ਸਨ। ਔਰ ਕਪਿਲ ਦੇਵ ਇੱਥੇ ਆਂਦਾ ਵੀ ਹੈ ਜਦੋਂ ਇੱਥੇ ਕ੍ਰਿਕਟ ਟੀਮ ਇੰਡੀਆ ਦੀ ਆਂਦੀ ਹੈ 80s ਦੇ ਕਰੀਬ, ਤੇ ਕਪਿਲ ਦੇਵ ਆਪਣੇ ਪਿੰਡ ਵੀ ਉੱਥੇ ਸ਼ਯੱਕੇ ਚੱਕਰ ਲਾ ਕੇ ਆਂਦਾ ਹੈ। ਅੱਛਾ, ਪਿੰਡ ਜਾਂਦਾ। ਹਾਂ, ਕਪਿਲ ਦੇਵ ਦੀ ਜਿਹੜੀ ਵਾਲਦਾ ਸੀ ਉਹ ਪਾਕਪਤਨ ਦੀ ਸੀ ਜੀ। ਫਿਰ ਅੱਗੇ ਅਸੀਂ ਆਨੇ ਆ ਕਿ ਜਿਹੜੇ ਹੋਰ ਇੱਥੇ ਘਰਾਣੇ ਹਨ ਤੇ ਉਹ ਇਹਦੇ ਵਿੱਚ ਕੋਈ ਬਹੁਤ ਜਿਹੜੇ ਹੁਣ ਇਹ ਸਨ ਜਿਹੜੇ ਵੱਡੇ ਜ਼ਿਮੀਂਦਾਰ ਘਰਾਣੇ ਸਨ। ਹੁਣ ਅਸੀਂ ਕੁਝ ਹੋਰ ਮਸ਼ਹੂਰ ਸ਼ਖਸੀਅਤਾਂ ਦੀ ਗੱਲ ਕਰਾਂਗੇ ਜਿਹੜੇ ਅੱਜ ਵੀ ਹਨ, ਲੇਕਿਨ ਪਾਰਟੀਸ਼ਨ ਦੇ ਵੇਲੇ ਉਹ ਇੱਥੋਂ ਗਏ ਔਰ ਉਹਨਾਂ ਨੇ ਆਪਣਾ ਨਾਮ ਜਿਹੜਾ ਹੈ ਉਹ ਬਣਾਇਆ। ਉਹਨਾਂ ਦੇ ਵਿੱਚ ਹੈ ਇੱਕ ਡਾਕਟਰ ਚੰਦਰ ਤਰਖਣਾ ਸਾਹਿਬ। ਡਾਕਟਰ ਚੰਦਰ ਤਰਖਣਾ ਇਹ ਪੀਸ ਐਕਟਿਵਿਸਟ ਹਨ, ਵੈਸੇ ਤੇ ਹੋਮਿਓਪੈਥਿਕ ਡਾਕਟਰ ਹਨ ਜੀ, ਲੇਕਿਨ ਇਹਨਾਂ ਨੇ ਅਮਨ ਪਸੰਦੀ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ। ਔਰ ਉਸ ਵੇਲੇ ਇਹਨਾਂ ਦੇ ਜਿਹੜੇ ਫਾਦਰ ਸਨ ਉਹ ਪਾਕਪਤਨ ਦੀ ਜਿਹੜੀ ਮਿਊਨਿਸਪਲ ਕਮੇਟੀ ਹੈ ਉਹਦੇ ਚੇਅਰਮੈਨ ਸਨ। ਸੋ ਇੱਕ ਵੱਡਾ ਹਵਾਲਾ ਇਹ ਜਿਹੜਾ ਇਹਨਾਂ ਦਾ ਬਣਦਾ ਹੈ ਡਾਕਟਰ ਸਾਹਿਬ ਦਾ। ਔਰ ਇਹ ਜਿਹੜੇ ਰਹਿੰਦੇ ਸਨ, ਇਹ ਜਿਹੜੀ ਡੱਕੀ ਬਣੀ ਹੋਈ ਹੈ, ਡੱਕੀ ਨੂੰ ਉਸ ਵੇਲੇ ਦੇ ਨਾ ਬਹੁਤ ਸਾਰੇ ਜਿਹੜੇ ਲੋਕ ਹਨ ਉਹ ਉਤਾੜ ਕਹਿੰਦੇ ਨੇ ਵੀ ਉਤਾੜ ਵਾਲੀ ਸਾਈਡ ਤੇ ਰਹਿੰਦੇ ਸਨ। ਮਤਲਬ ਡੱਕੀ ਬਾਬਾ ਫਰੀਦ ਦੀ ਉਹ ਕਾਫੀ ਉੱਚੀਆਂ ਬਣੀਆਂ ਹੋਈਆਂ ਡੱਕੀਆਂ ਫਰੀਦਣ ਯਾਰ ਦੀਆਂ ਅਕਸਰ ਕਵਾਲੀਆਂ ਦੇ ਵਿੱਚ ਵੀ, ਮਤਲਬ ਜਿਹੜੀਆਂ ਟਿੱਬੇ ਨੇ ਟਿੱਬਿਆਂ ਦੇ ਉੱਤੇ ਜਿਹੜੇ ਲੋਕ ਵਸਦੇ ਨੇ ਬਣੀਆਂ ਉਹ ਡੱਕੀਆਂ। ਸੋ ਇਹਨਾਂ ਦੇ ਜਿਹੜਾ ਡਾਕਟਰ ਸਾਹਿਬ ਦਾ ਘਰ ਵੀ ਸੀ ਉਹ ਵੀ ਇਹਦੇ ਉੱਪਰ ਸੀ। ਔਰ ਇਹ ਫਿਰ ਇਹਨਾਂ ਨੇ ਉੱਥੇ ਜਾ ਕੇ ਇੱਕ ਮੈਗਜ਼ੀਨ ਵੀ ਜਿਹੜਾ ਹੈ ਉਹ ਕੱਢਿਆ। ਉਹ ਮੈਗਜ਼ੀਨ ਦਾ ਐਗਜ਼ੈਕਟ ਨਾਂ ਤਾਂ ਮੈਨੂੰ ਯਾਦ ਨਹੀਂ, ਇਹ ਉਸ ਨੂੰ ਵੀ ਐਡਿਟ ਕਰਦੇ ਰਹੇ, ਉਹਦੇ ਐਡੀਟਰ ਰਹੇ ਔਰ ਲੰਬੇ ਅਰਸੇ ਤੱਕ। ਅੱਜ ਕੱਲ੍ਹ ਕਾਫੀ ਇਹ ਜ਼ਹਿਰੀ ਜੀ ਗੱਲ ਹੈ, ਪਾਰਟੀਸ਼ਨ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਕਾਫੀ ਇਹਨਾਂ ਦੀ ਉਮਰ ਹੋ ਚੁੱਕੀ ਹੈ। ਔਰ ਦੂਸਰਾ ਇਹ ਹੈ ਕਿ ਇਹ ਵਿੱਚ ਹਿੰਦੂਆਂ ਦੇ ਵਿੱਚ ਨਾ ਖਾਸ ਜਿਹੜਾ ਹੈ ਕੋਈ ਸਾਈਂ ਬਾਬਾ ਇੱਕ ਗਰੁੱਪ ਹੈ, ਸਾਈਂ ਬਾਬਾ ਨੂੰ ਮੰਨਣ ਵਾਲਾ। ਅੱਛਾ, ਸੋ ਇਹ ਫੈਮਿਲੀ ਸਾਈਂ ਬਾਬਾ ਨੂੰ ਮੰਨਣ ਵਾਲੀ ਹੈ ਤੇ ਇਹ ਵੀ ਇੱਕ ਪਾਕਪਤਨ ਦਾ ਅਗਰ ਅਸੀਂ ਦੇਖੀਏ ਤੇ ਬਹੁਤ ਵੱਡਾ ਇੱਕ ਜਿਹੜਾ ਹੈ ਉਹ ਹਵਾਲਾ ਬਣਦੇ ਹਨ। ਠੀਕ ਹੈ। ਫਿਰ ਇੱਕ ਹੋਰ ਸ਼ਖਸ ਜਿਹੜੇ ਦਿੱਲੀ ਦੇ ਬੜੇ ਮਸ਼ਹੂਰ ਉੱਥੋਂ ਦੇ ਜਰਨਲਿਸਟ ਹਨ, ਸੁਭਾਸ਼ ਚੋਪੜਾ ਸਾਹਿਬ।
ਸੁਭਾਸ਼ ਚੋਪੜਾ ਸਾਹਿਬ ਹੋਰਾਂ ਨੇ ਕਈ ਬੁੱਕਸ ਵੀ ਲਿਖੀਆਂ, ਵੱਡਾ ਨਾਂ ਹੈ ਜੀ, ਵੱਡਾ ਨਾਂ ਹੈ ਸੁਭਾਸ਼ ਚੋਪੜਾ ਸਾਹਿਬ ਹੋਰਾਂ ਦਾ। ਇਹ ਲੰਡਨ ਦੇ ਵਿੱਚ ਵੀ ਹੁੰਦੇ ਨੇ ਤੇ ਦਿੱਲੀ ਦੇ ਵਿੱਚ ਵੀ ਹੁੰਦੇ ਨੇ, ਦੋਵਾਂ ਜਗ੍ਹਾ ਤੇ ਇਹਨਾਂ ਦਾ ਰਹਿਣਾ ਹੈ। ਸੋ ਜਿਹੜਾ ਪਾਕਪਤਨ ਦਾ ਹਵਾਲਾ ਬਣਦਾ ਹੈ ਉਹ ਸੁਭਾਸ਼ ਚੋਪੜਾ ਸਾਹਿਬ ਦਾ ਵੀ ਬਣਦਾ। ਔਰ ਸੁਭਾਸ਼ ਚੋਪੜਾ ਸਾਹਿਬ ਕੋਈ 2011 ਜਾਂ 12 ਦੇ ਵਿੱਚ ਇੱਥੇ ਪਾਕਿਸਤਾਨ ਆਉਂਦੇ ਵੀ ਹਨ। ਔਰ ਫਿਰ ਉਹ ਪਾਕਪਤਨ ਵੀ ਜਾਂਦੇ ਹਨ। ਔਰ ਉਹਨਾਂ ਨੂੰ ਅੱਜ ਵੀ ਉਹ ਸਾਰੀਆਂ ਗਲੀਆਂ, ਉਹ ਸਾਰੀਆਂ ਰੋਡਸ ਇੰਜ ਯਾਦ ਸੀ ਜਿਵੇਂ ਕਿ ਇੰਜ ਲੱਗਦਾ ਹੈ ਕਿ 10 ਸਾਲ ਪਹਿਲੇ ਦੀ ਗੱਲ ਹੈ। ਸੋ ਮਿੱਟੀ ਦੇ ਨਾਲ ਜਿਹੜੀ ਜੁੜਤ ਹੈ ਲੋਕਾਂ ਦੀ, ਉਹ ਰਹਿੰਦੀ ਹੈ ਹਮੇਸ਼ਾ, ਉਹ ਟੁੱਟ ਨਹੀਂ ਸਕਦੀ। ਤੇ ਜਿਹੜਾ ਸਾਡਾ ਇੱਕ ਜਿਹੜਾ ਅਸੀਂ ਸਿਲਸਿਲਾ ਸ਼ੁਰੂ ਕੀਤਾ ਹੈ, ਇਹ ਵੀ ਇਸ ਕਾਰਨ ਹੀ ਹੈ ਕਿ ਅਸੀਂ ਲੋਕਾਂ ਨੂੰ ਉਹਨਾਂ ਦੇ ਜਿਹੜਾ ਬੈਕ ਹੈ, ਉਹਨਾਂ ਦਾ ਜਿਹੜਾ ਅਸਲ ਹੈ, ਉਹਨਾਂ ਦੀ ਜਿਹੜੀ ਪਿਛਲੀ ਨਸਲ ਹੈ, ਉਹਨਾਂ ਨੂੰ ਉਹ ਪਤਾ ਚੱਲੇ। ਅੱਜ ਦਾ ਜਿਹੜਾ ਇੰਡੀਆ ਦੇ ਵਿੱਚ ਜੰਮਾ ਹੈ ਜਾਂ ਪਾਕਿਸਤਾਨ ਦੇ ਵਿੱਚ ਜੰਮਾ ਹੈ, ਜਾਂ ਅਸੀਂ ਕਹੀਏ ਉਹਨੂੰ ਲਹਿੰਦਾ ਚੜ੍ਹਦਾ ਪੰਜਾਬ, ਤੇ ਉਹ ਆਪਣੀ ਆਈਡੈਂਟੀਟੀ ਨੂੰ ਉਹ ਭੁੱਲ ਚੁੱਕੇ ਹਨ। ਉਹ ਕੁਝ ਨਵੇਂ ਨਜ਼ਰੀਆਤ ਦਾ ਕਰਕੇ ਜਿਹੜਾ ਮੀਡੀਆ ਤੇ ਪ੍ਰੋਪੇਗੈਂਡਾ ਹੁੰਦਾ, ਜੋ ਰਿਆਸਤੀ ਬਿਆਨੀਆ ਹੁੰਦਾ, ਉਹਨੂੰ ਲੈ ਕੇ ਉਹ ਆਪਣੀ ਅਸਲ ਪੰਜਾਬੀ ਸ਼ਨਾਖਤ ਨੂੰ ਜਿਹੜਾ ਹੈ ਉਹ ਭੁੱਲ ਚੁੱਕੇ ਹਨ। ਪੰਜਾਬ ਕੀ ਸੀ, ਪੰਜਾਬ ਦੇ ਅੰਦਰ ਕਬੀਲੇ ਕੀ ਸਨ, ਇਹਨਾਂ ਦਾ ਰੋਲ ਕੀ ਸੀ, ਸਭ ਤੋਂ ਵੱਡਾ ਰੋਲ ਕੀ ਸੀ। ਇਹ ਕੋਈ ਤਹਿਜ਼ੀਬ ਜਿਹੜੀ ਹੈ ਉਹ ਇਨਸਾਨੀ ਤਹਿਜ਼ੀਬ ਇਸ ਖਿੱਤੇ ਦੀ, ਉਹ ਕੋਈ 1947 ਤੋਂ ਤਾਂ ਨਹੀਂ ਸ਼ੁਰੂ ਹੋ ਰਹੀ ਸਰ। ਅਸਲ ਵਿੱਚ ਸਾਡੇ ਲੋਕ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਤੋਂ ਟੁੱਟ ਚੁੱਕੇ ਨੇ, ਬਹੁਤ ਪਿੱਛੇ ਚਲੇ ਗਏ ਨੇ। ਅੱਜ ਕੱਲ੍ਹ ਸਿਰਫ ਦੁਨੀਆ ਜਿਹੜੀ ਹੈ ਉਹ ਆਪਣੇ ਕੰਮ ਵੱਲ ਵੇਖ ਰਹੀ ਹੈ, ਹਾਲਾਂਕਿ ਪਿਛੋਕੜ ਬਾਰੇ ਉਹ ਇੱਕ ਨਜ਼ਰ ਪਾਉਂਦੀ ਨਹੀਂ ਗੀ। ਲੇਕਿਨ ਵਾਪਸ ਮੁੜਨਾ ਪਏਗਾ, ਕਿਉਂਕਿ ਜਿਹੜੇ ਕਿ ਝੂਠੇ ਸੱਚੇ ਨਜ਼ਰੀਆਤ ਬਣਾਏ ਗਏ ਸਨ, ਇਹਨਾਂ ਨੇ ਇਨਸਾਨਾਂ ਨੂੰ ਕੁਝ ਦਿੱਤਾ ਨਹੀਂ ਹੈ। ਇਨਸਾਨਾਂ ਦੇ ਅੰਦਰ ਇਹਨਾਂ ਨੇ ਨਫ਼ਰਤ ਵਧਾਈ ਹੈ ਜੀ। ਮਿੱਟੀ ਨਾਲ ਮੁਹੱਬਤ ਦਾ ਜਿਹੜਾ ਫਲਸਫਾ ਹੈ, ਇਹ ਵੀ ਕਿਸੇ ਹੀ ਖਿੱਤੇ ਦੀ ਤਰੱਕੀ ਦਾ ਵੀ ਹੁੰਦਾ ਹੈ, ਔਰ ਇਨਸਾਨੀ ਸ਼ਊਰ ਦੀ ਵੀ ਜਿਹੜੀ ਹੈ ਇਹ ਬੁਲੰਦੀ ਹੁੰਦੀ ਹੈ ਕਿ ਤੁਸੀਂ ਆਪਣੀ ਮਿੱਟੀ ਦੇ ਨਾਲ ਜੁੜਿਆ ਜਿਹੜਾ ਫਲਸਫਾ ਹੈ ਉਹਦੇ ਵਿੱਚੋਂ ਨਿਕਲੋ। ਮਿਸਾਲ ਦੇ ਤੌਰ ਤੇ ਅਗਰ ਅਸੀਂ ਦੇਖਦੇ ਹਾਂ ਤਾਂ ਪਾਰਟੀਸ਼ਨ ਤੋਂ ਪਹਿਲੇ ਦਾ ਜਿਹੜਾ ਹੈ ਇੱਥੋਂ ਦਾ ਪੰਜਾਬ ਹੈ ਜਾਂ ਹਿੰਦੁਸਤਾਨ ਹੈ, ਉਹ ਮਲਟੀ ਰਿਲੀਜੀਅਸ ਸੋਸਾਇਟੀ ਸੀ, ਕਿਉਂਕਿ ਮੁਸਲਮਾਨ ਇੱਥੇ 11ਵੀਂ 12ਵੀਂ ਸਦੀ ਤੋਂ ਜਿਹੜੇ ਹਨ ਉਹ ਮੁਸਲਮਾਨ ਲੋਕ ਹੋਣਾ ਸ਼ੁਰੂ ਹੋ ਗਏ। ਫਿਰ ਅਗਰ ਅਸੀਂ ਦੇਖਦੇ ਹਾਂ 15ਵੀਂ ਸਦੀ ਦੇ ਕਰੀਬ ਦੇ 16ਵੀਂ ਸਦੀ ਦੇ ਸਟਾਰਟ ਦੇ ਵਿੱਚ ਲੋਕ ਬਾਬਾ ਨਾਨਕ ਲੇਵਾ ਹੋ ਗਏ। ਫਿਰ ਗੁਰੂ ਗੋਬਿੰਦ ਸਿੰਘ ਸਰਕਾਰ ਦੇ ਜਿਹੜੇ ਖਾਲਸਾ ਪੰਥ ਦੀ ਬੁਨਿਆਦ ਰੱਖਦੇ ਨੇ 1699 ਦੇ ਵਿੱਚ, ਉਸ ਤੋਂ ਬਾਅਦ ਆਪਣੇ ਨਾਮ ਦੇ ਨਾਲ ਉਹਨਾਂ ਸਿੰਘ ਜਾਂ ਸਿੱਖ ਉਹ ਬਣਨਾ ਸ਼ੁਰੂ ਹੋ ਗਏ। ਸੋ ਇਹ ਸਾਰਾ ਕੁਝ ਇੱਥੇ ਰਹਿ ਸਨ, ਲੇਕਿਨ ਇਹ ਜਿਹੜੇ ਗੁਰੂ ਸਾਹਿਬਾਨ ਸੀ, ਸੂਫੀ ਸਾਹਿਬਾਨ ਸੀ, ਜੋਗੀ ਸਾਹਿਬਾਨ ਸੀ, ਇਹ ਆਪਸੀ ਸਾਂਝ ਦੀ ਗੱਲ ਕਰਦੇ ਸੀ। ਇਹ ਜਿਹੜਾ ਭਗਤ ਕਬੀਰੀ ਫਲਸਫਾ ਸੀ ਉਸ ਨੂੰ ਲੈ ਕੇ ਚੱਲਦੇ ਸਨ। ਲੇਕਿਨ ਜਿਹੜਾ ਦੂਸਰੇ ਐਂਡ ਤੇ ਜਿਹੜਾ ਧਾਰਮਿਕ ਗਰੁੱਪ ਸੀ, ਜਿਹੜਾ ਕੱਟੜਤਾ ਜਿਹਨੂੰ ਹੈ, ਕੱਟੜਪਨ ਜਿਨ੍ਹਾਂ ਦੇ ਵਿੱਚ ਹੈ, ਉਹ ਆਪਸੀ ਵੰਡਾਂ ਦੀ ਗੱਲ ਕਰਦੇ ਸਨ। ਇਹ ਮਿੱਟੀ ਦੀ ਸਾਂਝ ਦੀ, ਇੱਕ ਰੱਬ ਦੀ, ਧਰਤੀ ਦੀ, ਲੋਕਾਂ ਦੇ ਚੰਗਾ ਹੋਣ ਦੀ ਇਹ ਗੱਲ ਕਰਦੇ ਸਨ। ਸੋ ਇਹਦੇ ਤੇ ਜਿਹੜੇ ਬੁੱਲੇ ਸ਼ਾਹ ਜਿਹੜੇ ਸੂਫੀ ਹਨ, ਉਹਨਾਂ ਨੇ ਕਾਫੀ ਜ਼ੋਰ ਦਿੱਤਾ ਬਾਬਾ ਨਾਨਕ ਤੋਂ ਲੈ ਕੇ ਅੱਗੇ ਤੱਕ। ਔਰ ਇਹ ਪਾਰਟੀਸ਼ਨ ਤੋਂ ਪਹਿਲੇ ਤੱਕ ਇੱਕ ਜਿਹੜਾ ਸਟਰੋਂਗ ਗਰੁੱਪ ਸੀ ਇਹਨਾਂ ਲੋਕਾਂ ਦਾ ਰਿਹਾ। ਭਲੇ ਇੱਥੇ ਮੁਗਲਾਂ ਨੇ ਜਿਹੜੇ ਗੁਰੂ ਸਾਹਿਬਾਨ ਸੀ ਉਹਨਾਂ ਤੇ ਜ਼ੁਲਮ ਕੀਤੇ, ਲੇਕਿਨ ਉਹਨਾਂ ਮੁਗਲਾਂ ਦੇ ਅਗੇਂਸਟ ਹੀ ਜਿਹੜੇ ਸੀ ਕਿ ਮੁਸਲਿਮ ਜਿਹੜੇ ਸਨ ਉਹ ਉਹਨਾਂ ਦੇ ਨਾਲ ਨਫ਼ਰਤ ਕਰਦੀ ਸੀ। ਲੇਕਿਨ ਬਾਅਦ ਤੁਸੀਂ ਇਹ ਗਲਤ ਕਰ ਰਹੇ ਹੋ। ਬਾਅਦ ਲੋਕ ਜਿਹੜੇ ਨੇ ਦੇਖਿਆ ਹੈ ਕਿ ਉਹ ਸਾਰੇ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਨੇ ਕਿ ਇਹ ਵੀ ਤਾਂ ਠੀਕ ਨਹੀਂ ਹੈ ਨਾ। ਪੰਜਾਬ ਦੇ ਲੋਕਾਂ ਦਾ ਕਿਰਦਾਰ ਇਹ ਇੰਜ ਹੀ ਹੈ ਜਿਵੇਂ ਕਿ ਤੁਸੀਂ ਇੱਥੋਂ ਦਾ ਇੱਕ ਪਾਕਿਸਤਾਨੀ ਕੋਈ ਮੌਲਵੀ ਮਾਈਂਡ ਸੈਟ ਹੈ ਨਾ, ਤੇ ਜੋ ਉਹ ਸੋਚਦਾ ਹੈ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਨਿਸਾਬ ਨੇ ਉਹਨੂੰ ਸਮਝਾਇਆ ਹੈ, ਜਾਂ ਇੱਥੋਂ ਦਾ ਜਿਹੜਾ ਬੱਚਾ ਸਿਰਫ ਮੁਤਾਲਿਆ ਪਾਕਿਸਤਾਨ ਪੜ੍ਹ ਕੇ ਆਪਣੇ ਆਪ ਨੂੰ ਗ੍ਰੈਜੂਏਟ ਬਣਾ ਲੈਂਦਾ ਹੈ, ਤੇ ਜੋ ਉਹ ਸੋਚਦਾ ਹੈ ਸਿੱਖਾਂ ਦੇ ਬਾਰੇ। ਮਿਸਾਲ ਦੇ ਤੌਰ ਤੇ ਅਸੀਂ 1947 ਦੀ ਗੱਲ ਕਰੀਏ ਤੇ 90% ਬੰਦਾ ਉਹ ਹੈ, ਤੁਸੀਂ ਕਿਉਂ 47 ਦੀ ਗੱਲ ਕਰਦੇ ਨੇ? 47 ਵੇਲੇ ਤਾਂ ਸਿੱਖਾਂ ਨੇ ਜਿਹੜੇ ਮੁਸਲਮਾਨਾਂ ਤੇ ਜ਼ੁਲਮ ਕੀਤੇ ਸੀ, ਹਿੰਦੂਆਂ ਨੇ ਇੱਥੋਂ ਮਾਰਿਆ ਸੀ। ਇਹੀ ਗੱਲ ਜਿਹੜਾ ਉੱਥੇ ਬੈਠਾ ਹੋਇਆ ਉਹ ਕਹਿੰਦਾ ਕਿ ਤੁਸੀਂ ਕਿਉਂ 47 ਦੀ ਗੱਲ ਕਰਦੇ ਨੇ? 47 ਵੇਲੇ ਤੇ ਮੁਸਲਿਆਂ ਨੇ ਕੱਟ ਕੇ ਮਾਰ ਦਿੱਤਾ ਸੀ, ਸਾਡੀਆਂ ਇੱਥੋਂ ਦੀ ਟ੍ਰੇਨਾਂ ਭਰ ਕੇ ਲਿਆਂਦੀਆਂ ਸੀ। ਹਾਲਾਂਕਿ ਦੋ ਪਾਸੇ ਇਹ ਨਹੀਂ ਜਾਣਦੇ ਕਿ ਉਹ ਮਖਸੂਸ ਗਰੁੱਪ ਕਿਹੜਾ ਸੀ ਜਿਹੜਾ ਕੱਟਣ ਵਾਲਾ ਸੀ। ਆਮ ਬੰਦਾ ਤੇ ਆਮ ਬੰਦੇ ਨੂੰ ਬਚਾ ਰਹੀ ਸੀ ਜੀ। ਉਹ ਧਾਰਮਿਕ ਗਰੁੱਪ ਕਿਹੜੇ ਸਨ, ਉਹ ਸਟੈਬਲਿਸ਼ਮੈਂਟ ਉਸ ਵੇਲੇ ਦੇ ਸੀ, ਉਹਨਾਂ ਦੇ ਪਿੱਠੂ ਜਿਹੜੇ ਸਨ ਉਹ ਕਿਹੜੇ ਰੋਲ ਕਰ ਰਹੇ ਸਨ। ਹੁਣ ਅਸੀਂ ਜਿਹੜੀਆਂ ਫੈਮਿਲੀਜ਼ ਦੀ ਗੱਲਾਂ ਕਰਦੇ ਆ ਰਹੇ ਹਾਂ, ਇਹ ਸਾਰੇ ਲੋਕ ਤੇ ਇੱਕ ਦੂਜੇ ਨੂੰ ਬਚਾਉਣ ਵਾਲੇ ਸਨ, ਇਹ ਲੋਕ ਤੇ ਮਾਰਨ ਵਾਲੇ ਨਹੀਂ ਸਨ। ਫਿਰ ਮਾਰਨ ਵਾਲੇ ਕਿੱਥੋਂ ਆਏ? ਸਵਾਲ ਇਹ ਪੈਦਾ ਹੁੰਦਾ। ਜਿੰਨੀਆਂ ਵੀ ਹੁਣ ਤੱਕ ਸਟੋਰੀਆਂ ਜਿਹੜੀਆਂ ਦੇਖੀਆਂ ਨੇ, ਉਹਨਾਂ ਵਿੱਚ ਜਿੰਨੇ ਬਜ਼ੁਰਗ ਨੇ ਉਹ ਇਹ ਹੀ ਕਹਿੰਦੇ ਕਿ ਯਾਰ ਸਾਨੂੰ ਤਾਂ ਆਪ ਛੱਡ ਕੇ ਗਏ ਨੇ। ਜਿਹੜੇ ਉਧਰੋਂ ਇੱਧਰ ਆਏ ਨੇ, ਜਿਹੜੇ ਇੱਧਰੋਂ ਉੱਧਰ ਗਏ, ਉਹਨਾਂ ਵੀ ਇਹ ਕਿਹਾ ਕਿ ਸਾਨੂੰ ਤੇ ਆਪ ਛੱਡ ਕੇ ਗਏ ਨੇ ਸਾਡੇ ਪਿੰਡ ਵਾਲੇ। ਇੰਜੀ ਗਿੱਲ ਸਾਹਿਬ ਤੇ ਅਸੀਂ ਪਾਕਪਤਨ ਤੇ ਗੱਲਬਾਤ ਕਰ ਰਹੇ ਹਾਂ, ਇਹ ਤਾਂ ਨਾਲ ਨਾਲ ਜਜ਼ਬਾਤੀ ਸੀਨ ਹੁੰਦੇ ਨੇ ਵਿੱਚ, ਅਸੀਂ ਗੱਲਬਾਤ ਅਸੀਂ ਨਾਲ ਨਾਲ ਉਹ ਸ਼ੁਰੂ ਹੋ ਜਾਂਦੀ ਹੈ। ਸੋ ਪਾਕਪਤਨ ਤੇ ਅੱਗੇ ਵੀ ਗੱਲਬਾਤ ਜਾਰੀ ਰਹੇਗੀ।
ਪਾਕਪਤਨ ਦੇ ਵਿੱਚ ਤਾਂ ਅਜੇ ਬਹੁਤ ਕੁਝ ਹੈ ਜੀ ਬਿਲਕੁਲ। ਔਰ ਪਾਕਪਤਨ ਦੇ ਅਜੇ ਕੋਈ ਆਉਣਗੀਆਂ 2-3 ਐਪੀਸੋਡ ਹੋਰ ਆਉਣਗੀਆਂ। ਠੀਕ ਜੀ ਦੋਸਤੋ, ਇਹ ਸਨ ਪਾਕਪਤਨ ਸ਼ਹਿਰ ਦੀਆਂ ਗੱਲਾਂ, ਆਸੇ-ਪਾਸੇ ਦੇ ਪਿੰਡਾਂ ਦੀਆਂ ਗੱਲਾਂ, ਔਰ ਇਹ ਗੱਲਾਂ ਹਲੇ ਖਤਮ ਨਹੀਂ ਹੋਈਆਂ, ਇਹ ਕੰਮ ਅੱਗੇ ਜਾਰੀ ਰਹੇਗਾ। ਸੋ ਸਾਡੇ ਨਾਲ ਜੁੜੇ ਰਹਿਣਾ। ਮਜ਼ੀਦ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਪੰਜਾਬੀ ਪ੍ਰਚਾਰ YouTube ਚੈਨਲ ਔਰ Facebook ਤੇ ਤੁਸੀਂ ਸਰਚ ਕਰ ਸਕਦੇ ਹੋ, ਔਰ ਆਪਣੀ ਰਾਏ ਦੇਣ ਵਾਸਤੇ ਜਾਂ ਕੋਈ ਨਵੀਂ ਚੀਜ਼ ਐਡ ਕਰਨ ਵਾਸਤੇ ਰਾਬਤਾ ਕਰ ਸਕਦੇ ਹੋ ਕਮੈਂਟ ਦੇ ਰਾਹੀਂ, ਫੋਨ ਨੰਬਰ ਦੇ ਰਾਹੀਂ, ਔਰ WhatsApp ਦੇ ਰਾਹੀਂ ਜਾਂ Facebook ਦੇ ਰਾਹੀਂ ਤੁਸੀਂ ਆਪਣੀ ਰਾਏ ਵੀ ਦੇ ਸਕਦੇ ਹੋ। ਔਰ ਆਪਣੇ ਪਿੰਡ ਦੇ ਬਾਰੇ ਜਾਣਨ ਵਾਸਤੇ, ਆਪਣੇ ਸ਼ਹਿਰ ਦੇ ਬਾਰੇ ਜਾਣਨ ਵਾਸਤੇ, ਆਪਣੇ ਪਰਿਵਾਰ ਦਾ ਨਾਂ, ਡਿਟੇਲਸ ਸਾਰੀ ਸਾਨੂੰ ਸੈਂਡ ਕਰ ਸਕਦੇ ਹੋ ਔਰ ਆਪਣੇ ਪਿੰਡ ਬਾਰੇ ਸਾਨੂੰ ਦੱਸ ਸਕਦੇ ਹੋ ਜੀ।